जी अस्सलाम वालेकुम फ्रेंड्स। आज हमारे गांव में दो वाक़या हुए हैं। एक भाई के जो है ना पहले पैसे निकले थे, वो हमने इंटरव्यू रिकॉर्ड किया उनका, वो भी वीडियो डिस्क्रिप्शन में लिंक पड़ा हुआ है अगर आप पहली दफ़ा हमारे यूट्यूब चैनल पर आए हैं। ये दूसरे भाई हैं, इनका 17,000 पैसे 17,000 रुपये जी, इनका 17,000 और कुछ रुपए यानी कि निकले हैं। किस वक्त इनको कॉल आई है, क्या क्या उन्होंने इनके साथ गुफ्तगू की है, सारी मालूमात देंगे आपको। वीडियो आपकी कंप्लीट देख लेनी है आपने हमारी। और अगर आप हमारे YouTube चैनल पर पहली दफ़ा आए हैं तो हमारे YouTube चैनल को सब्सक्राइब करें। जी भाई दसो तुसी कि ਤੁਹਾਡੇ ਨਾਲ किस तरह वाकया बनया और किद्दां ਤੁਹਾਡੇ पैसे ਕੱਢ के लै गए ने अकाउंट चों। भाई पहले मैंने फोन आया 0309 1856 148 ਤੋਂ। ਉਹਨਾਂ ਨੇ ਕਿਹਾ ਤੁਹਾਡਾ ਅਕਾਊਂਟ ਬੰਦ ਹੋ ਗਿਆ ਜੀ। ਮੈਂ ਕੰਪਨੀ ਦੀ ਤਰਫ ਬਾਤ ਕਰ रहा हूँ ਤੇ ਮਿਹਰਬਾਨੀ ਕਰੇ ਆਪਣਾ ਅਕਾਊਂਟ ਤਸਦੀਕ ਕਰਵਾएं, ਆਪਣਾ ਅਕਾਊਂਟ ਬੰਦ ਹੋ ਰਿਹਾ ਜੀ। ਮੈਂ ਜੀ ਫੋਨ ਬੰਦ ਕਰ ਦਿੱਤਾ। ਮੈਂ ਅਕਾਊਂਟ ਮੈਂ ਤਸਦੀਕ ਨਹੀਂ ਕਰਵਾਉਣਾ ਜੀ। ਅੱਛਾ, ਮੇਰੇ ਕੋਲ ਇੱਕ ਕਸਟਮਰ ਆਇਆ ਲੋਡ ਕਰਾਉਣ ਵਾਸਤੇ। ਮੈਂ ਉਹਦਾ ਲੋਡ ਕਰਨ ਲੱਗਿਆ, ਮੇਰੇ ਅਕਾਊਂਟ ਮਸਲਨ ਅਕਾਊਂਟ ਚੈੱਕ ਕਰਨ ਲੱਗਿਆ, ਅਕਾਊਂਟ ਮੇਰਾ ਖੁੱਲਿਆ ਨਹੀਂ ਹੈਗਾ। 44 ਤੇ ਮੇਰੇ ਕੋਲ ਮੈਸੇਜ ਕਮ ਸੇ ਕਮ 14-15 ਆਏ ਖੜੇ ਸਨ ਜੀ। ਅੱਛਾ, ਜਦੋਂ 14-15 ਆਏ ਨੇ 15 ਮਿੰਟਾਂ ਬਾਅਦ ਉਹਦਾ ਫਿਰ ਵਾਪਸ ਫੋਨ ਆ ਗਿਆ ਜੀ ਉਸੇ ਨੰਬਰ ਤੋਂ। ਜਦੋਂ ਦਾ ਫੋਨ ਆਇਆ ਉਹਨੇ ਮੇਰੇ ਘਰ ਦਾ ਸਾਰਾ ਡਾਟਾ ਮੇਰੇ ਅੱਗੇ ਕਰ ਦਿੱਤਾ। ਮੇਰਾ ਵੀ ਮਸਲਨ ਮੇਰੇ ਘਰ ਦਾ ਵਾਲਦ ਦਾ ਸਾਰਾ ਸਰਾਈ ਘਰ ਦਾ ਡਾਟਾ ਮੇਰੇ ਕੋਲ ਆ ਗਿਆ ਜੀ। ਅੱਛਾ, ਡਾਟਾ ਉਹਨੇ ਕਿਹੜਾ ਕਿਹੜਾ ਤੇਰੇ ਅੱਗੇ ਕੀਤਾ, ਯਾਨੀ ਕਿ ਤੈਨੂੰ ਕੀ ਡਾਟਾ ਵਿੱਚ ਉਹਨੇ ਸ਼ੋਅ ਕਰਾਇਆ? ਮੇਰੇ ਮਸਲਨ ਸ਼ਨਾਈ ਕਾਰਡ ਦਾ ਨੰਬਰ ਵੀ ਉਹਨੇ ਸਾਰਾ ਦੱਸਿਆ, ਮੇਰੇ ਵਾਲਦਾਂ ਦਾ ਵੀ ਦੱਸਿਆ, ਸ਼ਨਾਈ ਕਾਰਡ ਦਾ ਨੰबर मसलन वालदा का भी वालद का भी। ठीक है, उन्हें क्या सी मैं कंपनी की तरफ से बात कर रहा हूँ आपका मसलन डेढ़ा। अच्छा, तेरे दसन तो बगैर ही सारा डाटा उन्हें खुद ही दसता भी तेरे घर का नंबर आया हुआ है तो सब कुछ तेरा मतलब कि मुकम्मल उन्हें सारा डाटा तेन दसिया? जी जी बिल्कुल, उन्हें सब कुछ दसिया मैनू है जी। ਤੇ 17,000 ਕੁਛ ਰੁਪਏ ਸਨ ਜਿਹੜੇ ਉਹਨਾਂ ਨੇ ਨਾ ਬਾਅਦ ਵਿੱਚ ਮੇਰੇ ਉਹ ਕੱਢ ਲੈ ਗਏ ਨੇ। ਅੱਛਾ, ਜਦੋਂ ਉਹਨਾਂ ਨੇ ਪੈਸੇ ਕੱਢੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਜੇ ਅੱਧਾ ਘੰਟਾ ਹੋਇਆ ਤੁਸੀਂ ਅੱਧੇ ਘੰਟੇ ਦਾ ਜੀ ਟਾਈਮ ਦਿੰਦੇ ਜੇ ਪਲੀਜ਼ ਉਹਨਾਂ ਦਾ ਮਿਹਰਬਾਨੀ ਕਰੋ ਆਪਣਾ ਜਿਹੜਾ ਅਕਾਊਂਟ 'ਚ ਉਹਨਾਂ ਦੇ ਪੈਸੇ ਨਾ ਟ੍ਰਾਂਸਫਰ ਅੱਗੇ ਕਰੋ, ਮੇਰੇ ਨੂੰ ਸੈਂਡ ਕਰੋ। ਉਹਨੇ ਕਿਹਾ ਜੀ ਇਹ ਪੈਸੇ ਤੁਹਾਡੇ ਵਾਪਸ ਨਹੀਂ ਹੋ ਸਕਦੇ, ਤੁਸੀਂ ਦਰਖਾਸਤ ਲਿਖਾ ਦਿਓ ਮਸਲਨ ਅਗਰ ਕੋਈ ਗੈਂਗ ਫੜੀਜਾ ਤਾਂ ਤੁਹਾਡੇ ਪੈਸੇ ਵਾਪਸ ਪਵਾ ਦਿਆਂਗੇ। ਮੈਂ ਕਿਹਾ ਜੀ ਅਗਰ ਡਾਟਾ ਇਹ ਸਾਰਾ ਤੁਸੀਂ ਦਿੱਤਾ ਹੋਣਾ ਮਸਲਨ ਮੇਰਾ ਉਹ ਕਿਸੇ ਕੋਲ ਕਿਵੇਂ ਗਿਆ ਘਰ ਦਾ ਡਾਟਾ, ਤੇ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ। ਅੱਛਾ, ਯਾਨੀ ਕਿ ਵੀ ਜਿਹੜਾ ਸਾਰਾ ਡਾਟਾ ਸੀ ਉਹਨਾਂ ਨੇ ਤੇਰੇ ਪੁੱਛਣ ਦੱਸਣ ਤੋਂ ਬਗੈਰ ਉਹਨਾਂ ਨੇ ਤੈਨੂੰ ਦੱਸ ਦਿੱਤਾ? ਜੀ ਬਿਲਕੁਲ ਦੱਸ ਦਿੱਤਾ। ਫਿਰ ਤੂੰ ਉਹਨਾਂ ਨੂੰ ਦੱਸਿਆ ਕੋਡ ਕੀ ਦੱਸਿਆ ਉਹਨਾਂ ਨੂੰ? ਨਹੀਂ, ਕੋਡ ਮੈਂ ਨਹੀਂ ਦੱਸਿਆ ਜੀ, ਉਹ ਫੋਨ ਕੱਟ ਗਿਆ ਸੀ ਉਸ ਤੋਂ ਬਾਅਦ, ਕੋਡ ਮੈਂ ਕੋਈ ਨਹੀਂ ਦੱਸਿਆ। ਤੇ ਤੁਸੀਂ ਪੈਸੇ ਚੈੱਕ ਕੀਤੇ ਤੇ ਆਪਣੇ ਤੁਹਾਡੇ ਅਕਾਊਂਟ 'ਚ ਪੈਸੇ ਵੀ ਨਹੀਂ ਸੀ ਹੈ? ਕੁਝ ਵੀ ਕੋਈ ਨਹੀਂ ਸੀ। ਅਗਰ ਕੈਮਰਾਮੈਨ ਦਿਖਾ ਸਕਦਾ 44 ਤੋਂ ਮੈਨੂੰ ਮੈਸੇਜ ਆਏ ਸਨ ਤੇ ਇਹ ਮੈਸੇਜ ਤੋਂ ਬਾਅਦ ਸਭ ਕੁਝ ਮੇਰੇ ਨਾਲ ਹੋਇਆ ਜੀ। ਠੀਕ ਹੈ, ਮੇਰਾ ਅਕਾਊਂਟ ਵੀ ਬੰਦ ਹੋ ਗਿਆ ਸੀ ਉਸ ਟਾਈਮ। ਫਿਰ ਕੰਪਨੀ ਨੇ ਅਕਾਊਂਟ ਆਪਣਾ ਬਣਾ ਕੇ ਤੇ ਕੋਡ ਮੈਨੂੰ ਭੇਜਿਆ ਹੈਗਾ, ਬਲ ਵਿੱਚ ਪੈਸੇ ਕੋਈ ਨਹੀਂ ਸਨ। ਅੱਛਾ, ਤੇ ਤੁਸੀਂ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਕੀ ਮਤਲਬ ਕਹਿਣਾ ਚਾਹੋਗੇ? ਤੇ ਉਸ ਤੋਂ ਬਾਅਦ ਆਪਣੇ ਇਸ ਵੀਡੀਓ ਨੂੰ ਜਿੰਨੇ ਵੀ ਦੋਸਤ ਦੇਖਣ ਵਾਲੇ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਫਰਾਡ ਹੋਣ ਤੋਂ ਬਚ ਸਕੇ ਲੋਕਾਂ ਨਾਲ। ਨਾ ਬਹੁਤ ਜ਼ਿਆਦਾ ਫਰਾਡ ਹੋ ਰਿਹਾ, ਇਹੀ ਅਕਾਊਂਟ ਤੇ ਹੈਕ ਹੋ ਜਾਂਦੇ ਨੇ। ਕੋਈ ਲੋਕ ਗੁਰਬਤ ਦੇ ਵਿੱਚ ਹੁੰਦੇ ਨੇ, ਪੈਸੇ ਬਹੁਤ ਤੋਕੇ ਇਕੱਠੇ ਕਰਦੇ ਹੈਗੇ ਨੇ, ਅਕਾਊਂਟ ਉਹਨਾਂ ਦੇ ਹੈਕ ਕਰਕੇ ਪੈਸੇ ਕੱਢ ਲਿੱਤੇ ਜਾਂਦੇ ਨੇ। ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ? ਤੇ ਸੁਣਨ ਵਾਲਿਆਂ ਨੂੰ ਅਗਰ ਇੱਕ ਤਾਂ ਵੀਡੀਓ ਤੁਸੀਂ ਸਭ ਤੋਂ ਵੱਡੇ ਅਫਸਰ ਤੱਕ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ ਤਾਂ ਕਿ ਇਹਨਾਂ ਦੀ ਹੈਲਪ ਵੀ ਹੋ ਸਕੇ, ਕਿਉਂਕਿ ਬਹੁਤ ਜ਼ਿਆਦਾ 17,000 ਰਕਮ ਥੋੜੀ ਨਹੀਂ ਹੁੰਦੀ। ਇੱਕ ਮਹੀਨੇ ਦੀ ਸਮਝ ਲਓ ਇਹਨਾਂ ਦੀ ਕਮਾਈ ਹੈਗੀ। ਇਹਨਾਂ ਦੀ ਦੁਕਾਨ ਹੈਗੀ, ਦੁਕਾਨ ਦਿਖਾਇਓ ਜ਼ਰਾ ਕੈਮਰੇ ਦੇ ਵਿੱਚ। ਨਾਰਮਲ ਜੀ ਦੁਕਾਨ ਹੈਗੀ ਆ ਤੇ ਲੋਡ ਵਗੈਰਾ ਕਰਦੇ ਨੇ ਲੋਕਾਂ ਦਾ ਤੇ ਜਾਇਜ਼ ਕੈਸ਼ ਦਾ ਵੀ, ਤੇ ਉਹ ਐਸੇ ਕਰਕੇ ਇਹਨਾਂ ਦਾ ਮਤਲਬ ਜਿਹੜਾ ਸਾਰਾ ਸਿਸਟਮ ਬਣਿਆ ਹੋਇਆ ਸੀਗਾ। ਤੁਸੀਂ ਲੋਕਾਂ ਨੂੰ ਕੁਝ ਕਹਿਣਾ ਚਾਹੋ? ਪਹਿਲੀ ਗੱਲ ਤੇ ਜੀ ਮੈਂ ਜਿਹੜਾ ਸਵੇਰ ਤੋਂ ਲੋਡ ਕੀਤਾ ਸੀ ਨਾ ਜੀ, ਜਿਸ ਆਦਮੀ ਨੇ ਮੈਨੂੰ ਫੋਨ ਕੀਤਾ ਨਾ ਉਹਦੇ ਕੋਲ ਜਿਵੇਂ ਮੈਂ ਫੋਨ ਤੇ ਮਸਲ ਲੋਡ ਕੀਤਾ ਵਾਮ ਦਾ ਉਹਦੇ ਕੋਲ ਸਾਰਾ ਡਾਟਾ ਹੈਗਾ ਸੀ ਮੇਰਾ ਮੌਜੂਦਾ। ਉਹਨੇ ਮੈਨੂੰ ਹਰ ਇੱਕ ਸ਼ੈ ਦੱਸੀ। ਉਹਨੇ ਕਿਹਾ ਜੀ ਇਹਨਾਂ ਨਾਲ ਤੁਸੀਂ ਲੋਡ ਕੀਤਾ, ਇਹਨਾਂ ਨਾਲ ਤੁਸੀਂ ਮਸਲਨ 50 ਵੀ ਕੀਤਾ, 100 ਵੀ ਕੀਤਾ ਜੀ। ਠੀਕ ਹੈ, ਮੈਂ ਹਰ ਬੰਦੇ ਨੂੰ ਇਹ ਗੁਜ਼ਾਰਿਸ਼ ਕਰਨਾ ਮਸਲਨ ਜਿਹਦੇ ਵੀ ਅਕਾਊਂਟ 'ਚ ਪੈਸੇ ਪਏ ਨੇ ਜ਼ਿਆਦਾ ਤੋਂ ਜ਼ਿਆਦਾ ਵੱਲ ਆਪਣੇ ਉਹ ਨਾ ਕਲੋਜ਼ ਕਰ ਲੈਣ ਜੀ। ਹਾਂ ਬਿਲਕੁਲ ਭਾਈ ਦਾ ਮਸ਼ਵਰਾ ਵੀ ਠੀਕ। ਅੱਛਾ, ਇੱਕ ਚੀਜ਼ ਹੋਰ ਆ, ਤੁਹਾਨੂੰ ਬੈਂਕ ਤੋਂ ਨਾ ਤਾਂ ਕੋਈ ਬੈਂਕ ਤੁਹਾਡੀ ਕੋਈ ਮਾਲੂਮਾਤ ਲੈਂਦਾ, ਨਾ ਕੋਈ ਜਾਇਜ਼ ਕੈਸ਼ ਮਾਲੂਮਾਤ ਲੈਂਦਾ। ਹੈਲਪਲਾਈਨ ਤੇ ਤੁਹਾਡੇ ਕੋਲ ਇਦਾਂ ਦੀ ਪਰਸਨਲ ਮਾਲੂਮਾਤ ਨਹੀਂ ਪੁੱਛਦੇ, ਤੁਹਾਨੂੰ ਬਕਾਇਦਾ ਮੈਸੇਜ ਦਿੰਦੇ ਨੇ। ਉਹ OTP ਵੀ ਕਹਿੰਦੇ ਨੇ ਵੀ ਨਹੀਂ ਕਿਸੇ ਨੂੰ ਦੱਸਣਾ। ਉਸ ਤੋਂ ਬਾਅਦ ਅਗਰ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਮਸਲਾ ਬਣਿਆ ਹੈ ਵਾ ਤੇ ਤੁਸੀਂ ਮਤਲਬ ਕਿ ਉਹਦਾ ਇਹ ਕਰੋ ਕਿ ਆਪਣਾ ਕੋਡ ਕਿਸੇ ਨੂੰ ਨਾ ਦੱਸੋ। ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਅਕਾਊਂਟ ਦੀ ਹਿਫਾਜ਼ਤ ਕਰੋ, ਯਾਨੀ ਕਿ ਉਹਨੂੰ ਬਾਰ-ਬਾਰ ਚੈੱਕ ਕਰੋ, ਉਹਦਾ ਅਕਾਊਂਟ ਦਾ ਪਾਸਵਰਡ ਚੇਂਜ ਕਰਦੇ ਰਹੋ ਤਾਂ ਕਿ ਤੁਹਾਡਾ ਅਕਾਊਂਟ ਤੱਕ ਕੋਈ ਹੈਕਰ ਨਾ ਪਹੁੰਚ ਸਕੇ। ਤੇ ਜੀ ਹੋਰ ਕੁਝ ਕਹਿਣਾ ਚਾਹੋ? ਬਸ ਸਰ ਜੀ तो मेरी सिर्फ यही रिक्वेस्ट हैगी है कि लोगों तक वीडियो ज़्यादा तो ज़्यादा तुसी पहुँचाओ ताकि लोगों को अवेयरनेस हो सके कि किसी को कोई कोड ना दसो।
ਜਿਸ ਤਰ੍ਹਾਂ ਭਾਈ ਨਾਲ ਹੋਈ ਹੈਗੀ ਇਹਦਾ 17,000 ਰੁਪਏ ਅਕਾਊਂਟ 'ਚ ਨਿਕਲ ਗਿਆ ਤੇ ਕੋਈ ਹੋਰ ਦਾ ਨਾ ਨਿਕਲ ਸਕੇ। ਓਕੇ ਜੀ, ਥੈਂਕ ਯੂ, ਸ਼ੁਕਰੀਆ।